ਇਹ ਮੇਰੀ ਸਪੈਸ਼ਲ ਵੀਡੀਓ ਪਾਕਿਸਤਾਨੀ ਭਰਾਵਾਂ ਦੀ ਨਜ਼ਰ ਆ ਜਿਹੜੇ ਇੰਨੀ ਮਹਿੰਗਾਈ ਵੇਖ ਕੇ ਵੀ ਚੁੱਪ ਬੈਠੇ ਆ ਤੇ ਕਹਿ ਰਹੇ ਆ ਜੀ ਸਾਡੀ ਹਕੂਮਤ ਬਹੁਤ ਚੰਗੀ ਆ। ਸਪੈਸ਼ਲ ਵੀਡੀਓ ਉਹਨਾਂ ਲਈ ਆ, ਕਿਸੇ ਨੂੰ ਬੁਰੀ ਲੱਗੇ ਤੇ ਪਹਿਲੇ ਤੋਂ ਹੀ ਮਾਜ਼ਰਤ। ਕਿਸੇ ਵਕਤ ਦਾ ਨਾ ਕੋਈ ਬਾਦਸ਼ਾਹ ਸੀਗਾ ਤੇ ਉਹਦੇ ਕੋਲ ਬੜਾ ਜਿਹਾ ਪੈਸਾ ਸੀਗਾ ਤੇ ਆਪਣੀ ਆਵਾਮ ਤੇ ਉਹ ਬੜਾ ਜਿਹਾ ਪੈਸਾ ਖਰਚ ਕਰਦਾ ਸੀਗਾ। ਆਵਾਮ ਉੱਤੇ ਬੜੀ ਜ਼ਿਆਦਾ ਖੁਸ਼ ਸੀ। ਜ਼ਾਹਰ ਜੀ ਗੱਲ ਆ, ਜਿਸ ਬਾਦਸ਼ਾਹ ਨੇ ਆਪਣੀ ਆਵਾਮ ਤੇ ਪੈਸਾ ਖਰਚ ਕਰਨਾ, ਆਵਾਮ ਨੇ ਤੇ ਆਟੋਮੈਟਿਕ ਉੱਤੇ ਖੁਸ਼ ਹੋਣਾ। ਆਵਾਮ ਦਾ ਉਹ ਹਰ ਮੁਸ਼ਕਲ ਦਾ ਖਿਆਲ ਰੱਖਦਾ ਸੀਗਾ, ਹਰ ਤੰਗੀ 'ਚ ਉਹਨਾਂ ਦੇ ਨਾਲ ਖਲੋਂਦਾ ਸੀ, ਆਪਣੀ ਆਵਾਮ ਦੇ ਨਾਲ ਖਲੋਂਦਾ ਸੀਗਾ। ਆਵਾਮ ਨਾ ਇੱਕ ਜਗ੍ਹਾ ਤੋਂ ਪੁਲ ਕ੍ਰਾਸ ਕਰਦੀ ਸੀ ਤੇ ਉੱਥੋਂ ਉਹਨਾਂ ਨੂੰ ਕਸ਼ਤੀ ਤੋਂ ਗੁਜ਼ਰਨਾ ਪੈਂਦਾ ਸੀਗਾ ਜਾਂ ਬੜਾ ਉੱਤੋਂ ਦੀ ਘੁੰਮ ਕੇ ਆਉਣਾ ਪੈਂਦਾ ਸੀਗਾ ਤੇ ਬੜਾ ਵਕਤ ਜ਼ਾਇਆ ਹੁੰਦਾ ਸੀਗਾ, ਬੜੀ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਸੀਗਾ। ਬਾਦਸ਼ਾਹ ਸਲਾਮਤ ਨੂੰ ਪਤਾ ਲੱਗਾ ਕਿ ਮੇਰੀ ਆਵਾਮ ਬੜੀ ਤੰਗ ਆ ਤੇ ਬਾਦਸ਼ਾਹ ਸਲਾਮਤ ਨੇ ਵਜ਼ੀਰ ਨੂੰ ਕਿਹਾ ਕਿ ਇੱਥੇ ਇੱਕ ਨਾ ਪੁਲ ਬਣਵਾ ਦਿੱਤਾ ਜਾਵੇ, ਆਵਾਮ ਨੂੰ ਆਣ ਜਾਣ ਦੇ ਵਿੱਚ ਆਸਾਨੀ ਪੈਦਾ ਹੋ ਜੇ। ਚਲੋ ਜੀ, ਬਾਦਸ਼ਾਹ ਦੇ ਹੁਕਮ ਦੇ ਮੁਤਾਬਕ ਵਜ਼ੀਰ ਨੇ ਜਲਦੀ ਤੋਂ ਜਲਦੀ ਉੱਥੇ ਪੁਲ ਬਣਾ ਦਿੱਤਾ। ਪੁਲ ਬਣ ਗਿਆ, ਆਵਾਮ ਨੇ ਬੜੀਆਂ ਦੁਆਵਾਂ ਦਿੱਤੀਆਂ ਬਾਦਸ਼ਾਹ ਸਲਾਮਤ ਨੂੰ ਤੇ ਆਵਾਮ ਬੜਾ ਖੁਸ਼ ਹੋਈ। ਆਵਾਮ ਦਾ ਜਿਹੜਾ ਵਕਤ ਜ਼ਾਇਆ ਹੁੰਦਾ ਸੀ ਉਹ ਬਚਣ ਲੱਗ ਪਿਆ। ਕੁਛ ਵਕਤ ਗੁਜ਼ਰਿਆ ਤੇ ਬਾਦਸ਼ਾਹ ਦੇ ਖਜ਼ਾਨਿਆਂ 'ਚ ਨਾ ਪੈਸਾ ਘਟਣ ਲੱਗ ਪਿਆ, ਪੈਸੇ ਦੀ ਬਹੁਤ ਜ਼ਿਆਦਾ ਕਮੀ ਆ ਗਈ ਤੇ ਬਾਦਸ਼ਾਹ ਨੇ ਆਪਣੇ ਵਜ਼ੀਰ ਨਾਲ ਮਸ਼ੀਰ ਨਾਲ ਮਸ਼ਵਰਾ ਕੀਤਾ ਕਿ ਲੋ ਜੀ ਖਜ਼ਾਨੇ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਦੀ ਕਮੀ ਆ ਗਈ ਤੇ ਕੋਈ ਹੱਲ ਦੱਸੋ। ਤੇ ਵਜ਼ੀਰ ਨੇ ਕਿਹਾ ਬਾਦਸ਼ਾਹ ਸਲਾਮਤ ਤੁਸੀਂ ਉਹ ਜਿਹੜਾ ਪੁਲ ਬਣਾਇਆ ਨਾ ਉਹਦੇ ਉੱਪਰ ਜਿੰਨੇ ਵੀ ਬੰਦੇ ਆਂਦੇ ਜਾਂਦੇ 1 ਰੁਪਈਆ ਟੈਕਸ ਲਾ ਦਿਓ। ਤੇ ਬਾਦਸ਼ਾਹ ਸਲਾਮਤ ਨੇ ਕਿਹਾ ਲੋ ਜੀ ਆਵਾਮ ਨੇ ਤੇ ਬੜਾ ਸ਼ੋਰ ਕਰਨਾ, ਆਵਾਮ ਤੇ ਬੜਾ ਪਿੱਟੇਗੀ, ਗਰੀਬ ਆਵਾਮ ਕਿੱਥੋਂ ਆਣ ਜਾਣ ਦਾ 1 ਰੁਪਈਆ ਦਿਆ ਕਰੇਗੀ। ਵਜ਼ੀਰ ਨੇ ਕਿਹਾ ਸਰਕਾਰ ਤੁਸੀਂ ਟੈਕਸ ਲਾ ਕੇ ਤੇ ਵੇਖੋ ਆਵਾਮ ਪਿੱਟੇਗੀ ਤੇ ਆਪਾਂ ਨਾ ਲਾਵਾਂਗੇ। ਚਲੋ ਜੀ, ਬਾਦਸ਼ਾਹ ਦੇ ਵਜ਼ੀਰ ਦੇ ਕਹਿਣ ਤੇ ਬਾਦਸ਼ਾਹ ਸਲਾਮਤ ਨੇ ਹੁਕਮ ਦਿੱਤਾ ਜੀ ਹਰ ਆਣ ਜਾਣ ਵਾਲੇ ਬੰਦੇ ਨੂੰ 1 ਰੁਪਈਆ ਟੈਕਸ ਰੱਖ ਦਿੱਤਾ ਗਿਆ। ਜਿਸ ਬੰਦੇ ਨੇ ਪੁਲ ਦੇ ਉੱਪਰੋਂ ਦੀ ਗੁਜ਼ਰਨਾ ਉਹਨੇ 1 ਰੁਪਈਆ ਟੈਕਸ ਦੇਣਾ, ਜਿਵੇਂ ਅਸੀਂ ਟੋਲ ਪਲਾਜ਼ਾ ਦਿੰਨੇ ਆ ਜੀ 1 ਰੁਪਈਆ ਟੈਕਸ ਦੇਣਾ। ਜਦੋਂ 1 ਰੁਪਈਆ ਟੈਕਸ ਦੇਣ ਲੱਗ ਪਏ ਗੱਲਿਆਂ ਦੇ ਵਿੱਚ ਨਾ ਖਜ਼ਾਨੇ ਦੀ ਜਿਹੜੀ ਕਮੀ ਸੀ ਉਹ ਖਤਮ ਹੋ ਗਈ, ਖਜ਼ਾਨੇ ਫਿਰ ਤੋਂ ਭਰਨ ਲੱਗ ਪਏ। ਕੁਛ ਵਕਤ ਗੁਜ਼ਰਿਆ ਜੀ, ਖਜ਼ਾਨੇ ਫਿਰ ਕਮੀ ਜਾਣ ਲੱਗ ਪਏ। ਬਾਦਸ਼ਾਹ ਸਲਾਮਤ ਨੇ ਫਿਰ ਆਪਣੇ ਵਜ਼ੀਰ ਦੇ ਨਾਲ ਗੱਲ ਕੀਤੀ, ਹਾਂ ਵੀ ਹੁਣ ਕੀ ਕੀਤਾ ਜਾਵੇ। ਉਹਨੇ ਕਿਹਾ ਬਾਦਸ਼ਾਹ ਸਲਾਮਤ ਟੈਕਸ 1 ਰੁਪਈਏ ਤੋਂ 2 ਰੁਪਈਏ ਕਰ ਦਿੱਤਾ ਜਾਵੇ। ਬਾਦਸ਼ਾਹ ਸਲਾਮਤ ਨੇ ਕਿਹਾ ਹਰਕੀ ਤੇ ਆਵਾਮ ਪਿੱਟੇ ਹੀ ਪਿੱਟੇਗੀ ਤੇ ਮੈਂ ਵਜ਼ੀਰ ਨੂੰ ਪੁੱਛਾਂਗਾ ਵੀ ਤੂੰ ਕਿੱਦਾਂ ਕਹਿਣਾ ਸੀ ਆਵਾਮ ਨਹੀਂ ਬੋਲੇਗੀ। ਚਲੋ ਜੀ, ਬਾਦਸ਼ਾਹ ਸਲਾਮਤ ਨੇ 2 ਰੁਪਈਏ ਟੈਕਸ ਕਰ ਦਿੱਤਾ। ਜਦੋਂ 2 ਰੁਪਈਏ ਟੈਕਸ ਕਰ ਦਿੱਤਾ ਕੋਈ ਬੰਦਾ ਨਾ ਬੋਲਿਆ, ਆਵਾਮ ਉਦਾਂ ਹੀ 2 ਰੁਪਈਏ ਦੇਣ ਲੱਗ ਪਈ। ਚਲੋ ਜੀ, ਕੁਛ ਵਕਤ ਗੁਜ਼ਰਿਆ, ਗੱਲਿਆਂ ਦੇ ਵਿੱਚ ਫਿਰ ਕਮੀ ਆਉਣ ਲੱਗ ਪਈ ਖਜ਼ਾਨੇ ਦੇ ਵਿੱਚ ਤੇ ਬਾਦਸ਼ਾਹ ਸਲਾਮਤ ਨੇ ਆਪਣੇ ਵਜ਼ੀਰ ਨਾਲ ਗੱਲ ਕੀਤੀ ਤੇ ਐਰਕੀ ਬਾਦਸ਼ਾਹ ਸਲਾਮਤ ਨੂੰ ਨਾ ਵਜ਼ੀਰ ਤੇ ਗੁੱਸਾ ਬੜਾ ਸੀ। ਉਹਨੇ ਕਿਹਾ ਲੈ ਐਰਕੀ ਵਜ਼ੀਰ ਨੂੰ ਮੈਂ ਬੇਇੱਜ਼ਤ ਕਰਨਾ ਹੀ ਕਰਨਾ। ਬਾਦਸ਼ਾਹ ਸਲਾਮਤ ਨੇ ਕਿਹਾ ਐਰਕੀ ਜੀ ਟੈਕਸ 10 ਰੁਪਈਏ ਕਰ ਦੇਣਾ ਤੇ ਨਾਲ 2 ਜੁੱਤੇ ਰੱਖਣੇ ਆ। ਆਵਾਮ ਹੁਣ ਤਾਂ ਬੋਲੇਗੀ ਕਿ ਨਹੀਂ ਬੋਲੇਗੀ। ਵਜ਼ੀਰ ਨੇ ਕਿਹਾ ਸਰਕਾਰ ਤੁਸੀਂ ਰੱਖੋ, ਇਹ ਆਵਾਮ ਕਦੇ ਵੀ ਨਹੀਂ ਬੋਲੇਗੀ। ਚਲੋ ਜੀ, ਬਾਦਸ਼ਾਹ ਸਲਾਮਤ ਨੇ ਹੁਕਮ ਦਿੱਤਾ, ਕਿੱਸਾ ਮੁਖਤਸਰ ਜਿਹਾ ਬਾਦਸ਼ਾਹ ਸਲਾਮਤ ਨੇ ਹੁਕਮ ਦਿੱਤਾ 2 ਜੁੱਤੇ ਹਰ ਆਉਣ ਵਾਲੇ ਬੰਦੇ ਨੂੰ ਤੇ 10 ਰੁਪਈਏ ਟੈਕਸ ਰੱਖ ਦਿੱਤਾ ਗਿਆ। ਬਾਦਸ਼ਾਹ ਸਲਾਮਤ ਨੂੰ ਪਤਾ ਸੀ ਯਾਰ ਕਿ ਤੇ ਆਵਾਮ ਨੇ ਪਿੱਟਣਾ ਹੀ ਪਿੱਟਣਾ। ਉਹ ਗੱਲ ਹੋਈ ਜੀ, ਅਗਲੇ ਦਿਨ ਸਾਰੀ ਆਵਾਮ ਬਾਦਸ਼ਾਹ ਦੇ ਮਹੱਲ 'ਚ ਪਹੁੰਚੀ ਹੋਈ, ਹੱਲਾ ਗੁੱਲਾ ਲਾਲਾ ਲਾਲਾ ਧੀ ਦੀ ਭੈਣ ਦੀ ਹੋਈ। ਬਾਦਸ਼ਾਹ ਸਲਾਮਤ ਬੜਾ ਖੁਸ਼, ਲਓ ਜੀ ਯਾਰ ਕਿ ਤੇ ਵਜ਼ੀਰ ਗਲਤ ਸਾਬਤ ਹੋ ਗਿਆ ਨਾ। ਉਹਨੇ ਸੱਦਿਆ ਵਜ਼ੀਰ ਨੂੰ, ਇੱਧਰ ਆਓ ਜੀ, ਤੁਸੀਂ ਸਾਨੂੰ ਬੜੇ ਮਸ਼ਵਰੇ ਦਿੰਦੇ ਸੀ, ਵੇਖੋ ਆਵਾਮ ਦਾ ਸ਼ੋਰ। ਉਹਨੇ ਕਿਹਾ ਸਰਕਾਰ ਇਹਨਾਂ ਨੂੰ ਪੁੱਛੋ ਤਾਂ ਸਹੀ ਇਹਨਾਂ ਦਾ ਮੁਤਾਲਬਾ ਕੀ ਆ, ਕੀ ਗੱਲਬਾਤ ਆ। ਚਲੋ ਜੀ, ਬਾਦਸ਼ਾਹ ਸਲਾਮਤ ਨੇ ਪੁੱਛਿਆ ਜਿਹੜੇ ਮੇਨ ਬੰਦੇ ਸੀ, ਹਾਂ ਵੀ ਤੁਹਾਡਾ ਕੀ ਮੁਤਾਲਬਾ, ਤੁਸੀਂ ਕਿਉਂ ਇੰਨਾ ਸ਼ੋਰ ਕਰ ਰਹੇ ਹੋ, ਕਿਉਂ ਮੇਰੇ ਮਹੱਲ 'ਚ ਇਕੱਠੇ ਹੋ। ਉਹਨੇ ਕਿਹਾ ਬਾਦਸ਼ਾਹ ਸਲਾਮਤ ਦੇਖੋ ਜੀ, ਤੁਸੀਂ ਪੁਲ ਬਣਵਾਇਆ, ਅਸੀਂ ਬੜੇ ਖੁਸ਼ ਹੋਏ, ਤੁਸੀਂ 1 ਰੁਪਈਆ ਟੈਕਸ ਰੱਖਿਆ, ਅਸੀਂ ਟੈਕਸ ਪੇ ਕੀਤਾ, ਕੋਈ ਗੱਲ ਨਹੀਂ। ਤੁਸੀਂ 2 ਰੁਪਈਏ ਟੈਕਸ ਕਰ ਦਿੱਤਾ, ਅਸੀਂ 2 ਰੁਪਈਏ ਟੈਕਸ ਪੇ ਦਿੱਤਾ, ਕੋਈ ਗੱਲ ਨਹੀਂ, ਮਹਿੰਗਾਈ ਹੋ ਗਈ। ਉਸ ਤੋਂ ਬਾਅਦ ਹੁਣ ਤੁਸੀਂ ਸਰਕਾਰ 10 ਰੁਪਈਏ ਟੈਕਸ ਨਾਲ 2 ਜੁੱਤੀਆਂ ਮਾਰਨ ਲੱਗ ਪਏ ਹੋ। ਤੇ ਬਾਦਸ਼ਾਹ ਸਲਾਮਤ ਨੇ ਕਿਹਾ ਹੁਣ ਕੀ ਹੋਣਾ ਚਾਹੀਦਾ। ਉਹਨੇ ਕਿਹਾ ਸਾਨੂੰ ਕੋਈ ਤਕਲੀਫ ਨਹੀਂ ਕਿ ਤੁਹਾਡੇ ਟੈਕਸ ਤੇ ਨਾ ਤੁਹਾਡਿਆਂ ਜੁੱਤਿਆਂ ਦੇ, ਬਸ ਸਾਨੂੰ ਇੱਕ ਛੋਟੀ ਜੀ ਤਕਲੀਫ ਆ, ਜਿਹੜੇ ਤੁਸੀਂ 2-2 ਸਿਪਾਹੀ ਖੜੇ ਕੀਤੇ ਨਾ ਉਹ ਬੜੀ ਦੇਰ ਲਾਉਂਦੇ ਆ। ਸਰਕਾਰ ਸਿਪਾਹੀ ਉੱਥੇ ਵਧਾ ਦਿਓ ਜਿਹੜੇ ਟੈਮੋ ਟਾਈਮ ਸਾਨੂੰ ਜੁੱਤੀਆਂ ਮਾਰਨ, ਸਾਨੂੰ ਉੱਥੇ ਖਲੋਣਾ ਨਾ ਪਵੇ, ਲਾਈਨ 'ਚ ਨਾ ਲੱਗਣਾ ਪਵੇ। ਅੱਜ ਸਾਡੀ ਆਵਾਮ ਦਾ ਵੀ ਇਹੀ ਹਾਲ ਆ, ਸਿਰਫ ਸਾਨੂੰ ਜੁੱਤੀਆਂ ਵੱਜਣ ਵਾਲੀਆਂ ਰਹਿ ਗਈਆਂ, ਬਲਕਿ ਜੁੱਤੀਆਂ ਸਾਨੂੰ ਵੱਜ ਰਹੀਆਂ, ਅਸੀਂ ਸਿਰਫ ਮਹਿਸੂਸ ਨਹੀਂ ਕਰ ਰਹੇ। ਸਰਕਾਰ ਜਿਹੜੀ ਕੌਮ ਕਦੇ ਇੱਕ ਨਹੀਂ ਨਾ ਹੁੰਦੀ ਉਹਦਾ ਇਹੀ ਹਾਲ ਹੁੰਦਾ ਵਾ। ਤੇ ਸਰਕਾਰ ਇੱਕ ਹੋ ਜੋ, ਮੁਲਕ ਦੀ ਖੁਸ਼ਹਾਲੀ ਚਾਹੁੰਦੇ ਹੋ, ਜੇ ਮੁਲਕ ਦੀ ਤਰੱਕੀ ਚਾਹੁੰਦੇ ਹੋ। ਕਈਆਂ ਬੰਦਿਆਂ ਨੂੰ ਮੇਰੀ ਵੀਡੀਓ ਗਲਤ ਲੱਗੀ ਹੋਣੀ ਆ ਤੇ ਜਿਨ੍ਹਾਂ ਨੂੰ ਚੰਗੀ ਲੱਗੀ ਹੋਵੇ ਨਾ, ਜਿਹੜੇ ਵਾਕਿਆ ਹੀ ਪਾਕਿਸਤਾਨੀ ਨੇ, ਮੁਹਿੱਬੇ ਵਤਨ ਨੇ, ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ। ਅੱਲਾ ਹਾਫਿਜ਼।